कहानी अदब की खूबसूरत सिंफ कहानी आल दुआले दी होंदी है। कहानी आल दुआले वसदे लोकां दी गल होंदी है। आल दुआले वसदे लोकां दे जीवन दे कई रंग, सगों सारे रंग ही कहानी विच कहानीकार समो लैंदा है। जे आल दुआले कुड़तन होए, हयाती दे कोड़े सच नूं बयान करना होए, हयाती दियां ਉਹ ਗੱਲਾਂ ਬਿਆਨ ਕਰਨੀਆਂ ਹੋਣ ਜਿਸ ਨੂੰ ਪਹਿਲਾਂ ਕਿਸੇ ਨੇ ਨਾ ਬਿਆਨਿਆ ਹੋਏ, ਤੇ ਫਿਰ ਉਸ ਸਿਨਫ ਦੀ ਗੱਲ ਕਰਨੀ ਹੋਏ ਜਿਹਨੂੰ ਮਾਰ ਕੇ, ਜਿਹਨੂੰ ਦਬਾ ਕੇ ਉਹਦੇ ਉੱਤੇ ਗਲਬਾ ਹਾਸਲ ਕੀਤਾ ਜਾ ਰਿਹਾ ਹੋਏ, ਤੇ ਫਿਰ ਗੱਲ ਨਵੀਂ ਕਹਾਣੀ ਪਰਾਗੇ ਤਿਕਰ ਆ ਪੜਦੀ ਏ। ਉਹ ਕਹਾਣੀ ਪਰਾਗਾ ਹੈ ਨੂਰੁਲੈਨ ਸਾਦੀਆ ਹੋਰਾਂ ਦਾ ਕਹਾਣੀ ਪਰਾਗਾ ਬਾਵੀਆਂ। 2021 ਦੇ ਵਿੱਚ ਇਹ ਪਹਿਲਾ ਕਹਾਣੀ ਪਰਾਗਾ ਛਾਪੇ ਚੜਿਆ ਹੈ। ਨੂਰੁਲੈਨ ਸਾਦੀਆ ਹੋਰੀ ਇਸ ਤੋਂ ਪਹਿਲਾਂ ਸ਼ਾਇਰੀ ਦੇ ਖੇਤਰ ਵਿੱਚ ਆਪਣਾ ਆਪ ਮਨਵਾ ਚੁੱਕੀਆਂ ਨੇ। ਉਹਨਾਂ ਦੇ ਦੋ ਸ਼ੇਰੀ ਪਰਾਗੇ ਮੱਛ ਤੇ ਮੁਸ਼ਕ, ਇੱਕ ਦਾ ਸਰਨਾਮਾ ਮੱਛ ਹੈ, ਇੱਕ ਦਾ ਸਰਨਾਮਾ ਮੁਸ਼ਕ ਛਾਪੇ ਚੜ ਚੁੱਕਿਆ ਹੈ। कहानी परागे बावियां दा टाइटल देखो, बावियां जिवें कि सब जानते ने गुड्डियां नूं भी कहा जाता है, निक्के निक्कियां बालड़ियां नूं भी कहा जाता है। फिर खूबसूरत बच्चियां जिहड़ियां ने उन्हां नूं भी बावियां कहा जाता है। ਨੂਰੁਲੈਨ ਸਾਦੀਆ ਹੋਰਾਂ ਨੇ ਜਿਹੜਾ ਇਹ ਕਹਾਣੀ ਪਰਾਗੇ ਦਾ ਸਰਨਾਮਾ ਰੱਖਿਆ, ਉਹਦੇ ਵਿੱਚੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਵਾਣੀ ਦੀ ਗੱਲ ਹੋਏਗੀ, ਉਹਨਾਂ ਬਾਲੜੀਆਂ ਦੀ ਗੱਲ ਹੋਏਗੀ ਜਿਹੜੀਆਂ ਇਸ ਸਮਾਜ ਵਿੱਚ ਆਪਣਾ ਜੀਵਨ ਬਿਤਾ ਰਹੀਆਂ ਨੇ। ਪਰ ਜਦੋਂ ਅਸੀਂ ਕਹਾਣੀਆਂ ਪੜ੍ਹਨੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਕਹਾਣੀ ਦੇ ਅੰਦਰ ਕਈ ਕਹਾਣੀਆਂ ਬਿਆਨ ਕਰਦੀਆਂ ਨੇ, ਤੇ ਨਾਲ ਇਸ ਸਮਾਜ ਅੰਦਰ ਸਵਾਣੀਆਂ ਦੇ ਜੀਵਨ ਦੀਆਂ ਕੋੜੀਆਂ ਕਸੈਲੀਆਂ ਹਕੀਕਤਾਂ ਸਾਡੇ ਸਾਹਮਣੇ ਲਿਆ ਰੱਖਦੀਆਂ ਨੇ। ਇਸ ਵਿੱਚ ਕੁੜੱਤਨ ਹੈ, ਅਜਿਹੀ ਕੁੜੱਤਨ ਜਿਹੜੀ ਹਰ ਕਹਾਣੀ ਵਿੱਚ ਵੀ ਤੁਹਾਨੂੰ ਨਜ਼ਰ ਆ ਜਾਂਦੀ ਹੈ ਕਿ ਕਿਵੇਂ ਸਮਾਜ ਵਿੱਚ ਸਵਾਣੀਆਂ ਦਾ ਇਸਤਿਹਸਾਲ ਕੀਤਾ ਜਾ ਰਿਹਾ ਹੈ। ਉਸ ਦਾ ਜਿਨਸੀ, ਮਾਲੀ, ਨਫਸੀਆਤੀ ਉਹਦੇ ਨਾਲ ਜਿਹੜਾ ਇਸਤਿਹਸਾਲ ਹੋ ਰਿਹਾ ਹੈ, ਉਹਦੇ ਜਿਹੜੇ ਹੱਕ ਨਹੀਂ ਉਹਨੂੰ ਮਿਲ ਰਹੇ, ਉਸ ਦੀ ਗੱਲ ਸਾਨੂੰ ਇਸ ਕਹਾਣੀ ਪਰਾਗੇ ਵਿੱਚ ਮਿਲਦੀ ਹੈ। ਫਿਰ ਨਿੱਕੀਆਂ ਬਾਲੜੀਆਂ ਦੇ ਨਾਲ ਜਿਹੜੇ ਬਾਲਪਨ ਦੇ ਵਿੱਚ ਜਿਹੜੀਆਂ ਭੈੜੀਆਂ ਹਰਕਤਾਂ ਹੋਈਆਂ ਨੇ, ਉਹਨਾਂ ਨਾਲ ਜਿਨਸੀ ਤਾਲੁਕ ਜਿਹੜੇ ਬਣਾਏ ਗਏ ਨੇ, ਜਿਨਸੀਆਤੀ ਮੁਤਾਲੇ ਜਿਹੜੇ ਨੇ ਉਹ ਇਸ ਕਹਾਣੀਆਂ ਦੇ ਵਿੱਚੋਂ ਨਜ਼ਰ ਆਉਂਦੇ ਨੇ। ਉਹ ਕਰਬ, ਉਹ ਕੁੜੱਤਨ ਨਜ਼ਰ ਆਉਂਦੀ ਏ ਜਿਹੜੀ ਸਾਡੇ ਆਲ ਦੁਆਲੇ ਖਿਲਰੀ ਹੋਈ ਏ। ਤੇ ਇਹਨਾਂ ਕਹਾਣੀਆਂ ਨੂੰ ਬਿਆਨਨ ਕਰਨਾ ਕਿਸੇ ਨਡਰ ਬੇਬਾਕ ਕਹਾਣੀਕਾਰਾਂ ਦੇ ਵੱਸ ਦੀ ਹੀ ਗੱਲ ਸੀ, ਤੇ ਉਹ ਨੂਰੁਲੈਨ ਸਾਦੀਆ ਹੈ। ਨੂਰੁਲੈਨ ਸਾਦੀਆ ਨੇ ਕਹਾਣੀਆਂ ਨੂੰ ਸਰਲ ਅੰਦਾਜ਼ ਨਾਲ ਬਿਆਨ ਕੀਤਾ ਹੈ, ਤੇ ਇਸ ਸਰਲ ਅੰਦਾਜ਼ ਅੰਦਰ ਇੰਨੀਆਂ ਕੁੜੱਤਨਾਂ ਬਿਆਨ ਕਰਨਾ, ਇਹ ਉਹਨਾਂ ਨੇ ਹਯਾਤੀ ਦੇ ਫਲਸਫੇ ਨੂੰ ਵੀ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਕੁੱਲ ਕਹਾਣੀਆਂ ਇਸ ਪਰਾਗੇ ਵਿੱਚ 19 ਨੇ ਜਿਨ੍ਹਾਂ ਦੇ ਸਰਨਾਮੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਸਕਦੇ ਨੇ। ਵਬਾ ਦੀ ਖੁਸ਼ੀ, ਕਾਲਾ ਕੱਪੜਾ, ਹੱਟੀ, ਜਿੰਦੜੀ, ਇੱਕ ਪਲ ਦੀ ਕਹਾਣੀ, ਮਾਲਕੀ, ਮੁਹੱਬਤ ਹੋ ਜਾਂਦੀ ਏ, ਗੁੱਤ ਪਿੱਛੇ ਅਕਲ, ਅਚਵੀਂ, ਸਪੈਸ਼ਲ ਕੋਰਸ, ਸਦੀਆਂ ਪੁਰਾਣੇ ਲੋਕ ਗੀਤ, ਸਦੀਆਂ ਪੁਰਾਣੇ ਲੋਕ, ਸਿਰਫ ਕਹਾਣੀ ਦਾ ਸਰਨਾਮਾ ਹੈ ਸਦੀਆਂ ਪੁਰਾਣੇ ਲੋਕ, ਵੇਲਾ ਉਮਰ ਖਾ ਜਾਂਦਾ ਏ, ਮੁਜ਼ੱਕਰ, ਮੋਨਸ, ਆਦਤ, ਮੈਡਮ, ਪਨਾਹ, ਮਿਤਰੇਈ ਰੁੱਤ, ਹਯਾਤੀ ਕੋੜਾ ਸੱਚ, ਅਲਨਾ। 19 ਕਹਾਣੀਆਂ ਦਾ ਇਹ ਪਰਾਗਾ 80 ਸਫ਼ਿਆਂ 'ਤੇ ਖਿਲਰਿਆ ਹੋਇਆ ਹੈ। ਕਹਾਣੀਕਾਰ ਨੇ ਆਪਣੇ ਆਲ ਦੁਆਲੇ
ਦੀ ਗੱਲ ਕੀਤੀ ਹੈ। ਔਰਤ ਦੀ ਨਫਸੀਆਤ ਨੂੰ ਬੜੇ ਕੋਲੋਂ ਵੇਖਿਆ ਹੈ, ਉਹਦਾ ਮੁਸ਼ਾਹਿਦਾ ਕੀਤਾ ਹੈ ਤੇ ਫਿਰ ਉਸ ਨੂੰ ਅੱਖਰਾਂ ਦਾ ਬਾਨਾ ਪਵਾਇਆ ਹੈ। ਸਾਦੀਆ ਦੀਆਂ ਇਹ ਕਹਾਣੀਆਂ ਜਿਹੜੀਆਂ ਨੇ ਉਹਦੇ ਵਿੱਚ ਕਈ ਕਿਰਦਾਰ ਅਜਿਹੇ ਨੇ ਜਿਹੜੇ ਤੁਹਾਨੂੰ ਹਮੇਸ਼ਾ ਲਈ ਚੇਤੇ ਰਹਿ ਜਾਣਗੇ। ਮਜ਼ਹਬ ਦੇ ਹਵਾਲੇ ਨਾਲ ਕ੍ਰਿਸ਼ਨਾ, ਅਲੀਨਾ, ਸਤਵੰਤ ਕੌਰ ਤੇ ਆਇਸ਼ਾ ਦੀ ਕਹਾਣੀ ਬੜੀ ਖੂਬਸੂਰਤੀ ਦੇ ਨਾਲ ਉਹ ਬੁਣੀ ਗਈ ਹੈ। ਇੱਕ ਹੋਸਟਲ ਵਿੱਚ ਇਹ ਸਾਰੇ ਮਜ਼ਹਬ ਵਾਲੀਆਂ ਖਵਾਤੀਨ ਇਕੱਠੀਆਂ ਰਹਿ ਰਹੀਆਂ ਨੇ, ਉਹ ਕਿਵੇਂ ਉਹਨਾਂ ਨਾਲ ਬੀਤ ਰਹੀ ਹੈ, ਹੋਸਟਲ ਦੀ ਹਯਾਤੀ ਵਿੱਚ ਕੀ ਹੋ ਰਿਹਾ ਹੈ, ਉਹ ਕਹਾਣੀ ਇਹਦੇ ਵਿੱਚ ਬਿਆਨ ਕੀਤੀ ਗਈ ਹੈ। ਇਸ ਤਰ੍ਹਾਂ ਜਿੰਦੜੀ ਕਹਾਣੀ ਵਿੱਚ ਨੇਹਾ ਦੀ ਕਹਾਣੀ ਹੈ, ਜਿਹੜੀਆਂ ਕੋੜੀਆਂ ਕਸੈਲੀਆਂ ਹਕੀਕਤਾਂ ਤੋਂ ਜਾਣੂ ਹੈ ਤੇ ਮੁਜਾਹਿਦ ਸਦਰਾਂ ਦੇ ਹਾਰ ਤੇ ਮੁਜਾਹਿਦ ਦੇ ਨਾਲ ਸਦਰਾਂ ਦੇ ਹਾਰ ਬਣਾਉਣਾ ਤੇ ਨੇਹਾ ਨੂੰ ਅਪਣਾਉਣਾ ਚਾਹੁੰਦਾ ਹੈ। ਫਿਰ ਇਸ ਤਰ੍ਹਾਂ ਵੇਲਾ ਉਮਰ ਖਾ ਜਾਂਦਾ ਹੈ ਤੇ ਕਾਲਾ ਕਪੜਾ, ਇਹ ਉਹ ਕਹਾਣੀਆਂ ਨੇ ਜਿਹੜੀਆਂ ਬਾਲਪਨੇ ਵਿੱਚ ਇੱਕ ਭੈੜੀ ਹਰਕਤ ਭਾਰੋਂ ਬੱਚੀਆਂ ਦੇ ਨਾਲ, ਬਾਲਣੀਆਂ ਦੇ ਨਾਲ ਭੈੜੀ ਹਰਕਤ ਦੇ ਹਵਾਲੇ ਨਾਲ ਕਹਾਣੀ ਹੈ। ਇਸ ਕਹਾਣੀ ਦੇ ਵਿੱਚ ਬਾਲਪਨ ਸਮੇਂ ਤੇ ਅਜੋਕੇ ਸਮੇਂ ਵਿੱਚ ਜੋ ਬੀਤ ਰਿਹਾ ਹੈ, ਜੋ ਹੋ ਰਿਹਾ ਹੈ, ਉਹਦੀ ਕਹਾਣੀ ਹੈ। ਅੱਜ ਤੋਂ 25-30 ਵਰ੍ਹੇ ਪਹਿਲੇ ਜੋ ਸਮਾਜ ਵਿੱਚ ਸੀ ਤੇ ਜਿਹੜਾ ਹੁਣ ਹੈ, ਉਹਦੇ ਹਵਾਲੇ ਨਾਲ ਬਹੁਤ ਸੋਹਣੀਆਂ ਕਹਾਣੀਆਂ ਨੇ। ਵੇਲਾ ਉਮਰ ਖਾ ਜਾਂਦਾ ਜਾਂ ਜਿਹੜੀ ਮਰਕਜ਼ੀ ਕਿਰਦਾਰ ਹੈ ਮੁਨੱਜ਼ਾ, ਉਹਦੇ ਅੰਗ ਸਾਕ, ਉਹਦੇ ਨੇੜਲੇ ਰਿਸ਼ਤੇਦਾਰ ਨੇ ਉਹਦੇ ਨਾਲ ਭੈੜੀ ਹਰਕਤ ਜਿਹੜੀ ਕੀਤੀ, ਉਸ ਦਾ ਇਦਰਾਕ ਉਸ ਨੂੰ ਕਈ ਵਰਿਆਂ ਬਾਅਦ ਹੋਇਆ ਤਾਂ ਮੁਨੱਜ਼ਾ ਨੇ ਉਸ ਰਿਸ਼ਤੇਦਾਰ ਦੇ ਮੂੰਹ ਤੇ ਚਪੇੜ ਮਾਰੀ। ਇਹ ਜਿਹੜੀ ਸੂਝ-ਬੂਝ ਹੈ, ਇਹ ਜਿਹੜੀ ਸਮਝ ਹੈ, ਇਹ ਜਿਹੜੀ ਅਕਲ ਹੈ, ਇਹ ਜਿਹੜਾ ਆਪਣਾ ਜਾਣਨ, ਆਪਣਾ ਅਹਿਸਾਸ ਹੈ, ਹੱਕਾਂ ਦਾ ਜਿਹੜਾ ਸਮਝ ਜਾਣਾ ਹੈ, ਇਹ ਅੱਜ ਦੇ ਵੇਲੇ ਦੀ ਗੱਲ ਹੈ। ਅੱਜ ਜਿਹੜੀ ਹੈ ਸਵਾਣੀ ਉਹ ਆਪਣੇ ਆਲ ਦੁਆਲੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਵੇਖਦੀ ਹੈ ਤੇ ਉਹਦੇ ਖਿਲਾਫ ਆਵਾਜ਼ ਚੁੱਕਦੀ ਹੈ। ਤੇ ਨੂਰੁਲ ਇਨ ਸਾਦੀਆ ਹੋਰਾਂ ਦੀ ਜਿਹੜੀ ਕਹਾਣੀ ਵੀ ਪੜ੍ਹੋ, ਉਹਦੇ ਵਿੱਚ ਨਵੇਂ ਰੰਗ ਨੇ ਤੇ ਸਵਾਣੀਆਂ ਦੇ ਦੁਆਲੇ ਘੁੰਮਦੀਆਂ ਕਹਾਣੀਆਂ ਨੇ, ਉਹਨਾਂ ਦੀ ਹਯਾਤੀ ਦੇ ਪੱਖ ਨੇ ਔਰ ਹਕੀਕਤ ਨਗਾਰੀ ਇਹਨਾਂ ਕਹਾਣੀਆਂ ਦੀ ਖਾਸ ਖੂਬੀ ਹੈ। ਕੁਛ ਨਕਾਦਾਂ ਨੂੰ ਇਹਦੇ ਵਿੱਚ ਇਕਸਾਰਤਾ ਨਜ਼ਰ ਆਵੇ, ਉਹਦੇ ਵਿੱਚ ਇੱਕੋ ਹੀ ਗੱਲ ਜਿਹੜੀ ਉਹ ਬਿਆਨਨ ਦੀ ਨਜ਼ਰ ਆਵੇ, ਪਰ ਜੇ ਕਹਾਣੀ ਨੂੰ ਖੋਲ੍ਹ ਕੇ ਵੇਖਿਆ ਜਾਏ, ਜੇ ਕਹਾਣੀ ਦੇ ਕਈ ਪਰਤਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਫਿਰ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਨੇ ਸਵਾਣੀ ਦੇ ਜੀਵਨ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ। ਨੂਰੁਲ ਇਨ ਸਾਦੀਆ ਹੋਰਾਂ ਦਾ ਇਹ ਪਰਾਗਾ ਬਾਵੀਆਂ ਇੱਕ ਵਧੀਆ ਕੋਸ਼ਿਸ਼ ਹੈ। ਆਸ ਕਰਨੇ ਆ ਕਿ ਉਹ ਕਹਾਣੀ ਦੇ ਖੇਤਰ ਵਿੱਚ ਵੀ ਆਪਣਾ ਨਾਂ ਬਣਾਉਣਗੀਆਂ ਤੇ ਨਵੀਆਂ ਕਹਾਣੀਆਂ ਵੀ ਉਹਨਾਂ ਦੀਆਂ ਆਉਂਦੀਆਂ ਰਹਿਣਗੀਆਂ ਤੇ ਨਵੇਂ ਕਹਾਣੀ ਪਰਾਗੇ ਵੀ ਉਹਨਾਂ ਦੇ ਛਪਦੇ ਰਹਿਣਗੇ। ਇੱਕ ਵਾਰੀ ਫਿਰ ਟਾਈਟਲ ਦੇਖ ਲਓ। ਇਹ ਕਿਤਾਬ ਜਿਹੜੀ ਹੈ ਸੁਲੇਖ ਪਬਲਿਸ਼ਰ ਵੱਲੋਂ ਛਾਪੀ ਗਈ ਹੈ। ਇਸ ਦਾ ਮੁੱਲ 240 ਰੁਪਏ। ਸਫ਼ੇ ਤੁਹਾਨੂੰ ਦੱਸ ਦਿੱਤੇ ਗਏ ਸਨ ਕਿ ਸਫ਼ੇ ਇਸ ਦੇ 80 ਨੇ। ਇਹਦਾ ਟਾਈਟਲ ਫੋਟੋ ਜਿਹੜਾ ਹੈ ਉਹ ਬੜੀ ਖੂਬਸੂਰਤੀ ਦੇ ਨਾਲ ਅਕਸਾ ਬਸ਼ੀਰ ਅੰਸਾਰੀ ਹੋਰਾਂ ਦਾ ਬਣਾਇਆ ਹੋਇਆ ਹੈ, ਜਿਹਦੇ ਵਿੱਚ ਬਾਵੀਆਂ ਤੁਹਾਨੂੰ ਖੁਦ ਨਜ਼ਰ ਆ ਰਹੀਆਂ ਨੇ। ਤੁਸੀਂ ਜ਼ਰਾ ਇਸ ਕਿਤਾਬ ਦਾ ਮੁਤਾਲਾ ਕਰੋ। ਚੰਗੀਆਂ ਵਧੀਆ ਕਹਾਣੀਆਂ ਪੜ੍ਹਨ ਲਈ ਇਸ ਵਬਾ ਦੇ ਸਮੇਂ ਦੇ ਵਿੱਚ ਬਾਵੀਆਂ ਇੱਕ ਵਧੀਆ ਕਹਾਣੀ ਪਰਾਗਾ ਹੈ। ਆਸ ਕਰਨਾ ਤੁਸੀਂ ਇਸ ਕਹਾਣੀ ਦੇ ਖੇਤਰ ਵਿੱਚ ਆਪਣਾ ਕਿਰਦਾਰ ਅਦਾ ਕਰਦੇ ਰਹੋਗੇ।